ਗੱਲ ਇਹ ਹੈ ਕਿ ਕੀ ਪੰਜਾਬ ਨੇ ਕਦੇ ਇਹ ਮੰਗ ਕੀਤੀ ਸੀਗੀ ਕਿ ਸਾਨੂੰ ਬਿਜਲੀ ਮੁਫਤ ਦੇ ਦਿਓ? ਕੀ ਕਦੇ ਪੰਜਾਬ ਨੇ ਸਿਆਸੀ ਲੋਕਾਂ ਤੋਂ ਆਟਾ ਦਾਲ ਸਕੀਮ ਮੰਗੀ ਸੀਗੀ ਵੀ ਸਾਨੂੰ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਜਿਹੜੀ ਆ ਉਹ ਦੇ ਦਿਓ? ਸਾਡੀ ਜਿਹੜੀ ਬਿਜਲੀ ਸੀ, ਜਿਹੜੀ ਦਰਿਆਈ ਪਾਣੀਆਂ ਤੋਂ ਪੈਦਾ ਹੁੰਦੀ ਹੈ, ਉਹਦੇ ਉੱਤੇ ਸਾਡਾ ਹੱਕ ਕਿਉਂ ਨਹੀਂ? ਉਸ ਦਰਿਆਈ ਪਾਣੀ ਉੱਤੇ ਸਾਡਾ ਹੱਕ ਕਿਉਂ ਨਹੀਂ? ਪਰ ਸਾਡਾ ਪਾਣੀ ਬਗੈਰ ਕਿਸੇ ਅਵਜ਼ਾਨੇ ਤੋਂ, ਬਗੈਰ ਕਿਸੇ ਮੁਆਵਜ਼ੇ ਤੋਂ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਤੇ ਦਿੱਲੀ ਨੂੰ ਕਿਉਂ ਜਾ ਰਿਹਾ? ਇਹ ਪੰਜਾਬ ਦੀ ਸਿੱਖ ਜਵਾਨੀ ਜਿਹਨੇ 1978 ਤੋਂ ਚੱਲੇ ਸੰਘਰਸ਼ ਵਿੱਚ ਤੇਗਾਂ ਮਾਰੀਆਂ ਨੇ, ਅੱਜ ਉਹਨਾਂ ਨੂੰ ਅਯਾਸ਼ੀਆਂ, ਬਦਮਾਸ਼ੀਆਂ ਤੇ ਨਸ਼ਿਆਂ ਦੇ ਰਾਹ ਤੋਰ ਕੇ ਅੱਜ ਉਹਨਾਂ ਨੂੰ ਇੰਨੇ ਹੀਣੇ ਕਰਨ ਦਾ ਕਿ ਲਓ ਜੀ ਅਸੀਂ ਤੁਹਾਨੂੰ ਆਟਾ ਦਾਲ ਸਕੀਮ ਦੇ ਦਿਆਂਗੇ, ਸਮਾਰਟਫੋਨ ਦੇ ਦਿਆਂਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੱਲ ਚੰਡੀਗੜ੍ਹ ਉਹ ਆਏ ਤੇ ਇੱਥੇ ਆ ਕੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਾਡੀ ਸਰਕਾਰ ਬਣੀ, ਜਿਹੜੀਆਂ ਅਗਲੀਆਂ ਇਲੈਕਸ਼ਨਾਂ ਪੰਜਾਬ 'ਚ ਹੋਣੀਆਂ ਨੇ, ਤਾਂ ਅਸੀਂ ਪੰਜਾਬ ਦੇ ਵਿੱਚ 24 ਘੰਟੇ ਪ੍ਰਤੀ ਮਹੀਨਾ ਬਿਜਲੀ ਦੀ ਸਪਲਾਈ ਦੇਵਾਂਗੇ, 300 ਯੂਨਿਟ ਬਿਜਲੀ ਦੇ ਮੁਫਤ ਦੇਵਾਂਗੇ ਤੇ ਜਿੰਨਾ ਕੋਈ ਬਿਜਲੀ ਦਾ ਬਿੱਲ ਪਹਿਲੋਂ ਕਿਸੇ ਦਾ ਫਸਿਆ ਹੋਊਗਾ, ਜਿਹੜਾ ਤੋਂ ਨਹੀਂ ਦੇ ਹੁੰਦਾ, ਅਸੀਂ ਉਹ ਸਾਰੇ ਮਾਫ ਕਰ ਦਿਆਂਗੇ। ਜਦੋਂ ਉਹ ਬਿਜਲੀ ਦੇ ਮਾਫ ਕਰਨ ਬਾਰੇ ਇਦਾਂ ਦੇ ਐਲਾਨ ਉੱਥੇ ਕਰ ਰਹੇ ਸੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ, ਤਾਂ ਉਹਨਾਂ ਦੇ ਸਮਰਥਕ ਜਿੰਦਾਬਾਦ ਦੇ ਨਾਅਰੇ ਲਾ ਰਹੇ ਸੀ ਤੇ ਪੰਜਾਬ ਦੇ ਸਿੱਖ ਪਰਿਵਾਰਾਂ ਦੇ ਹੀ ਬਹੁਤੇ ਜ਼ਿਆਦਾ ਉਹਨਾਂ ਦੇ ਸਮਰਥਕ ਨੇ। ਤੇ ਕੇਜਰੀਵਾਲ ਵੱਲੋਂ ਬਿਜਲੀ ਮੁਫਤ ਦੇਣ ਦੇ ਇਸ ਐਲਾਨ ਦੀਆਂ ਖਬਰਾਂ ਅੱਜ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਇੱਥੇ ਇਹ ਵੀ ਆਪਾਂ ਗੱਲ ਵਿਚਾਰ ਲਈਏ ਕਿ ਜਿਹੜੀ ਮੌਜੂਦਾ ਸਰਕਾਰ ਆ, ਉਹਦੇ ਵੱਲੋਂ ਵੀ ਕਈ ਜਿਹੜੀਆਂ ਇਦਾਂ ਦੀਆਂ ਸਕੀਮਾਂ ਉਹ ਦਿੱਤੀਆਂ ਜਾ ਰਹੀਆਂ ਨੇਗੀਆਂ ਕਿ ਬਿਜਲੀ ਦੇ ਇੰਨੇ ਯੂਨਿਟ, 300 ਯੂਨਿਟ ਜਿਹੜੇ ਆ ਮੁਫਤ ਆ, ਤੇ ਜਾਂ ਇਵੇਂ ਹੀ ਖੇਤਾਂ ਵਾਲੀ ਜਿਹੜੀ ਮੋਟਰਾਂ ਵਾਲੀ ਬਿਜਲੀ ਆ ਉਹਦੇ ਮਾਫ ਕਰਨ ਬਾਰੇ ਬਾਦਲ ਦੀ ਜਦੋਂ ਸਰਕਾਰ ਸੀ ਉਦੋਂ ਐਲਾਨ ਹੋਏ। ਖੈਰ, ਗੱਲ ਇਹ ਨਹੀਂ ਹੈਗੀ ਕਿ ਅਸੀਂ ਬਿਜਲੀ ਦੇ ਬਿੱਲ ਮਾਫ ਕਰਨ ਬਾਰੇ ਜਾਂ ਬਿਜਲੀ ਮੁਫਤ ਦੇਣ ਬਾਰੇ ਜਾਂ ਇੰਨੇ ਯੂਨਿਟ ਮੁਫਤ ਦੇਣ ਬਾਰੇ ਚਰਚਾ ਕਰਨੀ ਹੈ। ਗੱਲ ਇਹ ਹੈ ਕਿ ਕੀ ਪੰਜਾਬ ਨੇ ਕਦੇ ਇਹ ਮੰਗ ਕੀਤੀ ਸੀਗੀ ਕਿ ਸਾਨੂੰ ਬਿਜਲੀ ਮੁਫਤ ਦੇ ਦਿਓ? ਕੀ ਕਦੇ ਪੰਜਾਬ ਨੇ ਸਿਆਸੀ ਲੋਕਾਂ ਤੋਂ ਆਟਾ ਦਾਲ ਸਕੀਮ ਮੰਗੀ ਸੀਗੀ ਵੀ ਸਾਨੂੰ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਜਿਹੜੀ ਆ ਉਹ ਦੇ ਦਿਓ? ਜਿਹੜੀਆਂ ਚੀਜ਼ਾਂ ਪੰਜਾਬ ਨੂੰ ਭਿਖਾਰੀਆਂ ਵਾਂਗੂ, ਮਤਲਬ ਦਾਤਿਆਂ ਦਾ ਪੰਜਾਬ ਸੀਗਾ, ਪੰਜਾਬ ਅੰਨ ਦਾਤਿਆਂ ਦਾ ਪੰਜਾਬ ਆ। ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਗੁਰੂਆਂ, ਪੀਰਾਂ, ਬਹਾਦਰਾਂ ਦੀ ਧਰਤੀ। ਇੱਥੇ ਜਿਹੜੇ ਸਾਡੇ ਪੰਜਾਬ ਦੇ ਗੀਤ ਸੰਗੀਤ ਦੇ ਵਿੱਚ ਗਾਣੇ ਆਉਂਦੇ ਆ, ਉਹਦੇ ਵਿੱਚ ਆਉਂਦਾ ਵੀ ਦਾਤਾ ਤੇ ਭਗਤ ਸੂਰਮੇ ਜਿਉਂਦੇ ਜੱਗ ਰਹਿੰਦੇ। ਦਾਤਾ, ਭਗਤ, ਸੂਰਮਾ, ਉਹ ਜਿਹੜਾ ਇਹ ਸਾਰਾ ਸਾਡਾ ਪੰਜਾਬ ਦਾ ਸੱਭਿਆਚਾਰ ਆ, ਜਿਹਦੇ ਵਿੱਚ ਆਪਦੇ ਹੱਕ ਲਈ ਲੜਨਾ ਮਰਨਾ ਵੀ ਆ ਤੇ ਦੂਜੇ ਲੋਕਾਂ ਦੇ ਉੱਤੇ ਅਹਿਸਾਨ ਕਰਨਾ, ਸਰਬੱਤ ਦਾ ਭਲਾ ਮੰਗਣਾ ਜਾਂ ਲੁਕਾਈ ਲਈ, ਮਨੁੱਖਤਾ ਲਈ ਚੰਗਾ ਸੋਚਣਾ, ਇਹ ਸਾਰੀਆਂ ਗੱਲਾਂ ਸਾਡੀ ਇਸ ਧਰਤੀ ਦੇ ਉੱਤੇ ਨੇ। ਅਖਲਾਕ ਵਾਲਿਆਂ ਦੀ ਧਰਤੀ ਆ। ਇਸ ਧਰਤੀ ਨੇ ਜਿੰਨੇ ਜਿੰਨੇ ਬਲਕਾਰੀ ਸੂਰਮੇ ਪੈਦਾ ਕੀਤੇ ਨੇ, ਜਿੱਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਜਨਮ ਦਿੱਤਾ। ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੀਆਂ ਜਿਹੜੀਆਂ ਸ਼ਖਸੀਅਤਾਂ ਹਸਤੀਆਂ ਹੋਈਆਂ ਨੇ, ਉਹਨਾਂ ਨੇ ਆਪਦਾ ਜਿਹੜਾ ਪ੍ਰਭਾਵ ਆ ਉਹ ਲਿਖਿਆ। ਸੋ ਇਹ ਜਿਹੜੀ ਧਰਤੀ ਆ, ਇਹ ਐਵੇਂ ਜੇ ਲੋਕਾਂ ਦੀ ਧਰਤੀ ਤਾਂ ਹੈ ਨਹੀਂ ਸੀ ਜਿਵੇਂ ਅੱਜ ਇਸ ਧਰਤੀ ਬਾਰੇ ਜਦੋਂ ਸਿਆਸੀ ਲੋਕ ਇਹ ਗੱਲਾਂ ਬਾਤਾਂ ਕਰਦੇ ਆ
ਕੋਈ ਇਉਂ ਐਲਾਨ ਕਰਦੇ ਆ ਜਿਵੇਂ ਇਹ ਯੂਪੀ ਬਿਹਾਰ ਦੇ ਮਹਾ ਗਰੀਬ ਲੋਕਾਂ ਦੀ ਧਰਤੀ ਹੋਵੇ, ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ, ਕੋਈ ਉਹਨਾਂ ਕੋਲੇ ਜੀਵਨ ਦਾ ਕੋਈ ਦ੍ਰਿਸ਼ਟੀਕੋਣ ਨਹੀਂ, ਕੋਈ ਉਹਨਾਂ ਦੇ ਸਾਹਮਣੇ ਵਿਜ਼ਨ ਨਹੀਂ। ਉਹ ਪੰਜਾਬ ਜਿਹਨੇ ਪੱਛਮ ਵੱਲੋਂ ਆਉਣ ਵਾਲੇ ਸਾਰੇ ਹਮਲਾਵਰਾਂ ਦਾ ਮੂੰਹ ਬੰਦ ਕੀਤਾ, ਉਲਟਾ ਅਫਗਾਨਿਸਤਾਨ ਤੱਕ ਸਾਡੇ ਆਪ ਦੇ ਘੋੜਿਆਂ ਨੇ ਜਾ ਕੇ ਉੱਥੇ ਰਾਜ ਭਾਗ ਕੀਤੇ। ਉਹ ਪੰਜਾਬ ਜਿੱਥੋਂ ਸੂਰਮੇ ਪੈਦਾ ਹੋਏ, ਜਿਨ੍ਹਾਂ ਨੇ ਸਾਰੇ ਸੰਸਾਰ ਦੇ ਵਿੱਚ ਡਾਂਕਾ ਵਜਾਇਆ ਜਦੋਂ ਅੰਗਰੇਜ਼ਾਂ ਦੇ ਨਾਲ ਜਾ ਕੇ ਫੌਜ ਦੇ ਵਿੱਚ ਸ਼ਾਮਲ ਹੋ ਕੇ ਥਾਂ ਥਾਂ ਦੇ ਉੱਤੇ ਜੰਗਾਂ ਲੜੀਆਂ। ਤੇ ਉਹ ਪੰਜਾਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਜਿਹੜੇ ਵੱਡੇ ਜਰਨੈਲ ਸੀ, ਉਹ ਯੂਰਪੀਅਨ ਮੁਲਕਾਂ ਚੋਂ ਆ ਕੇ ਨੌਕਰੀਆਂ ਕਰਦੇ ਰਹੇ। ਤੇ ਉਹ ਪੰਜਾਬ ਜਿਹਦੀਆਂ ਗੱਲਾਂ ਸਾਰੇ ਸੰਸਾਰ ਵਿੱਚ ਹੁੰਦੀਆਂ ਰਹੀਆਂ, ਧੁੰਮਾਂ ਪੈਂਦੀਆਂ ਰਹੀਆਂ, ਜਿਹਦੇ ਵਿਦਿਅਕ ਸਿਸਟਮ ਬਾਰੇ, ਜਿਹਦੇ ਧਾਰਮਿਕ ਸਿਸਟਮ ਬਾਰੇ ਲੋਕ ਏਡੀਆਂ ਵੱਡੀਆਂ ਗੱਲਾਂ ਕਰਦੇ ਆ, ਅੱਜ ਉਸ ਪੰਜਾਬ ਦੇ ਲੋਕਾਂ ਨੂੰ ਜਦੋਂ ਇੰਨਾ ਕੁ ਨਿਮਾਣਾ ਨਤਾਣਾ ਜਿਹਾ ਬਣਾ ਕੇ ਪੇਸ਼ ਹੋਣਾ ਪੈ ਰਿਹਾ ਕਿ ਜੀ ਇਹਨਾਂ ਦਾ ਕੀ ਆ, ਇਹਨਾਂ ਨੂੰ ਤੁਸੀਂ ਬਸ ਜਿਹੜੀ ਬਿਜਲੀ ਮੁਫਤ ਦਾ ਐਲਾਨ ਕਰਕੇ ਵੋਟਾਂ ਲੈ ਸਕਦੇ ਹੋ, ਇਸੇ ਸਰਕਾਰ ਬਣਾਈ ਜਾ ਸਕਦੀ। ਮਤਲਬ ਕਿ ਕਾਬਲ ਕੰਧਾਰ ਤੱਕ ਜਿਹੜੀ ਕੌਮ ਨੇ ਰਾਜ ਭੋਗਿਆ ਹੋਵੇ, ਉਸ ਕੌਮ ਦੀ ਧਰਤੀ ਉੱਤੇ, ਸਿੱਖ ਹੋਮਲੈਂਡ ਦੇ ਉੱਤੇ ਅੱਜ ਜੇ ਸਿਆਸੀ ਲੋਕ ਬਿਜਲੀ ਦੇ ਕੁਝ ਯੂਨਿਟ ਮੁਫਤ ਦੇ ਕੇ, ਹੁਣ ਇੱਥੇ ਇਹ ਗੱਲ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਜਿਹੜੀ ਇਹ ਬਿਜਲੀ ਆ, ਇਹ ਮੁਫਤ, ਇਹ ਜਿਹੜੀ ਮੁਫਤ ਬਿਜਲੀ ਆ, ਇਹ ਸਾਡੀ ਨਹੀਂ ਹੈ। ਸਾਡੀ ਜਿਹੜੀ ਬਿਜਲੀ ਸੀ, ਜਿਹੜੀ ਦਰਿਆਈ ਪਾਣੀਆਂ ਤੋਂ ਪੈਦਾ ਹੁੰਦੀ ਹੈ, ਉਹਦੇ ਉੱਤੇ ਸਾਡਾ ਹੱਕ ਕਿਉਂ ਨਹੀਂ? ਉਸ ਦਰਿਆਈ ਪਾਣੀ ਉੱਤੇ ਸਾਡਾ ਹੱਕ ਕਿਉਂ ਨਹੀਂ? ਇਹ ਸਾਰੀਆਂ ਗੱਲਾਂ ਵੱਲ ਨੂੰ ਜਾਣ ਦੀ ਬਜਾਏ ਸਾਡੇ ਪੰਜਾਬ ਦੇ ਸਿਆਸਤਦਾਨ ਜਿਹੜੇ ਆ, ਉਹ ਕਿਸੇ ਪਾਸੇ ਨੂੰ ਗੱਲ ਹੋਰ ਲੈ ਤੁਰੇ ਨੇ। 1982, 83, 84 ਦੇ ਵਿੱਚ ਜੋ ਧਰਮ ਯੁੱਧ ਮੋਰਚਾ ਲੱਗਿਆ, ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਪਦੇ ਹੱਕਾਂ ਦੀ ਜੰਗ ਲੜੀ ਕਿ ਆਹ ਸਾਡੇ ਅਧਿਕਾਰ ਬਣਦੇ ਆ। ਸਤਲੁਜ ਦਰਿਆ ਦਾ ਪਾਣੀ ਯਮੁਨਾ ਦਰਿਆ ਵਿੱਚ ਨਹੀਂ ਪੈਣਾ ਚਾਹੀਦਾ, ਸਤਲੁਜ ਯਮੁਨਾ ਲਿੰਕ ਨਹਿਰ ਨਹੀਂ ਬਣਨੀ ਚਾਹੀਦੀ। ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸਾਡਾ ਹੱਕ ਵਾ, ਇਹਦੇ ਤੋਂ ਪੈਦਾ ਹੋਣ ਵਾਲੀ ਜਿਹੜੀ ਬਿਜਲੀ ਆ, ਉਹਦੇ ਉੱਤੇ ਸਾਡਾ ਹੱਕ ਵਾ। ਤੇ ਪੰਜਾਬ ਦੇ ਲੋਕਾਂ ਨੂੰ ਤਾਂ ਤੁਸੀਂ ਲੁੱਟ ਰਹੇ ਹੋ। ਪੰਜਾਬ ਨੂੰ ਇੱਕ ਕਲੋਨੀ ਬਣਾ ਕੇ ਇੱਥੋਂ ਦੀ ਲੁੱਟ ਖਸੁੱਟ ਹੋ ਰਹੀ ਆ, ਤੇ ਦੁਨੀਆ ਭਰ ਦੇ ਵਿੱਚ ਤੁਸੀਂ ਆਪਦੇ ਆਪ ਨੂੰ ਬੜੇ ਦਾਨਸ਼ਵਰ ਤੇ ਸਿਆਣੇ ਬਾਮਣ ਕੇ ਦਿਖਾਉਂਦੇ ਹੋ, ਪਰ ਸਾਡਾ ਪਾਣੀ ਬਗੈਰ ਕਿਸੇ ਅਵਜ਼ਾਨੇ ਤੋਂ, ਬਗੈਰ ਕਿਸੇ ਮੁਆਵਜ਼ੇ ਤੋਂ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਤੇ ਦਿੱਲੀ ਨੂੰ ਕਿਉਂ ਜਾ ਰਿਹਾ? ਪੰਜਾਬ ਦੇ ਲੋਕਾਂ ਨੇ ਜਿਹੜੀ ਉਸ ਮੌਕੇ ਧਰਮ ਯੁੱਧ ਮੋਰਚੇ ਮੌਕੇ ਦਹਾੜ ਮਾਰੀ ਸੀ, ਪੰਜਾਬ ਦੇ ਲੋਕਾਂ ਨੇ ਜੋ ਆਪਦੀ ਹੱਕ ਸੱਚ ਦੀ ਜੰਗ ਲੜੀ ਸੀ, ਉਹਨੂੰ ਕਿਸੇ ਤਣ ਪੱਤਣ ਲਾਏ ਬਗੈਰ ਅਸੀਂ ਹੋਰ ਪਾਸੇ ਨੂੰ ਕਿਉਂ ਚਲੇ ਗਏ? ਇਸ ਗੱਲ ਤੇ ਚਰਚਾ ਕਰਨ ਦੀ ਲੋੜ ਹੈ। ਹੋਇਆ ਇਹ ਹੈ ਕਿ ਜਦੋਂ ਅਸੀਂ ਆਪਦੇ ਹੱਕ ਮੰਗੇ ਤੇ 1947 ਤੋਂ ਲੈ ਕੇ 1982, 83 ਤੱਕ ਜੋ ਧੱਕੇਸ਼ਾਹੀਆਂ, ਜ਼ੁਲਮ, ਬੇਇਨਸਾਫੀਆਂ ਹੋਈਆਂ, ਉਹਦੇ ਬਾਰੇ ਅਸੀਂ ਆਵਾਜ਼ ਬੁਲੰਦ ਕੀਤੀ। ਉਸ ਮੌਕੇ ਸਾਰੇ ਭਾਰਤ ਵਿੱਚ ਸਾਨੂੰ ਵੱਖਵਾਦੀ ਕਹਿ ਕੇ ਭੰਡਿਆ ਗਿਆ ਤੇ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਦੇ ਉੱਤੇ ਹਮਲਾ ਕਰਕੇ ਉਸ ਸ਼ਾਂਤੀਪੂਰਵਕ ਚੱਲ ਰਹੇ ਧਰਮ ਯੁੱਧ ਮੋਰਚੇ ਦੇ ਵਿੱਚ ਤੋਪਾਂ, ਬੰਬਾਂ, ਗੋਲਿਆਂ ਨਾਲ ਫੌਜ ਚਾੜ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਤੇ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਤੇ ਨਾਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੰਦੀ ਬਣਾ ਲਿਆ ਤੇ ਹੋਰ ਵੀ ਬਹੁਤ ਭਾਰੀ ਅਪੱਧਰ ਕਰਕੇ ਪੰਜਾਬ ਨੂੰ ਇਹ ਦੱਸਿਆ ਕਿ ਤੁਸੀਂ ਕਿਹੜੇ ਹੱਕ ਹੁੱਕ ਦੀ ਗੱਲ ਕਰਦੇ ਹੋ। ਤੁਸੀਂ ਜੇ ਇਸ ਥਾਂ ਤੇ ਜੇ ਸਾਹ ਵੀ ਲੈਣਾ ਨਾ, ਉਹ ਵੀ ਸਾਡੀ ਮਰਜ਼ੀ ਨਾਲ ਤੁਸੀਂ ਲੈ ਸਕਦੇ।
सो ये जिहड़ी जलालत, ये जिहड़ा साडे अकाल तख्त साहब नूं ढह ढेरी करना, ये पंजाब दे हक मंगण दे अवजाने विच सानूं मिले। ते ये कोई अणख गैरत वाली कौम बर्दाश्त नहीं कर सकती हुंदी। तो उदों इंदिरा गांधी जिहड़ी आ ਉਹਨੂੰ फिर सोधा लग्या। उस तो बाद विच सारे भारत विच सिखां दी नस्लकुशी जिहड़ी होई, जिहड़ा एक हफ्ता सिखां दा कतलेआम होया, ते जिहदे बाद विच राजीव गांधी ने भकाई मारी कि जदों कोई बड़ा दरख्त डिगदा ते ਉਹ कहता बैठिया, पर बाद विच राजीव गांधी दे जिवें भरखच्चे तामल भाईचारे ने उड़ाए, वो भी एक वखरी कहानी है। पर गल करन वाली ये है कि उस 1984 तो बाद जिथे सिख कौम की जवानी जिहड़ी आ, उन्हें संत ज्ञानी जरनैल सिंह जी खालसा भिंडरां वालियां दे बचनां ते पहरा दिंदियां होइयां खालिस्तान का झंडा बुलंद किया। क्योंकि महापुरुष अक्सर कहते रहे कि जे दरबार साहब ते हमला हो गया तो समझ लो खालिस्तान की नींह रखी। हुण खालिस्तान का संघर्ष अप डाउन आउंदे रहे आ, आउंदे रहणगे। जदों तक ये धरती आ उदों तक खालिस्तान की गल चलती रहनी। ये खालिस्तान बनेगा ही बनेगा। पर जिहड़े लोग भारतीय मुखधारा नूं मत्था टेकी बैठे सी, उन्हां दा की बनिया? जिन्हां लोकां ने, जिन्हां बादल दल ने, अकाली दल ने, अकाली लीडरां ने उस मौके धर्मयुद्ध मोर्चे दे विच मरजीवड़े बन के सौहां खाधियां सी, जिन्हां अकाली आगुआं ने ये बचन कीते सी, ये प्रण कीते सी कि असीं इस जंग नूं लाजमी फतेह करांगे। उन्हां ने मीटिंगां दे विच उत्थे जाके जो माहौल बनाया, उहदे नतीजे वजों हमला होया। ते उस तो बाद विच इन्हां लोकां ने भारत सरकार दे नाल राजीनामा कर लिया। बेशक लौंगोवाल अते बादल जिहड़े सी ओह बाहर रहे, बरनाले हुणी ते रामूवालिया ते अतर सिंह ते लौंगोवाल हुणी, इन्हां ने समझौता कर लिया। ते उस समझौते विच असीं जित्ती हुई बाजी फेर हारे। इन्हां नूं इउं लगदा सी कि लो जी उत्थे मारे गए आ, बड़ा औखा हो गया। पर जदों कि असीं आपदे हक सच दे उत्ते खड़ के शहादतां पाईआं सी ते लौंगोवाल ने राजीव नाल समझौता करके ਉਹ ਜਿਹੜੇ ਦਰਿਆਈ ਪਾਣੀ ਜਿਨ੍ਹਾਂ ਤੇ ਸਾਡਾ ਹੱਕ ਬਣਦਾ ਸੀ, ਅੱਜ ਕੇਜਰੀਵਾਲ ਉੱਠ ਕੇ ਸਾਨੂੰ ਫ੍ਰੀ ਬਿਜਲੀ ਦੇਣ ਦੇ ਇੱਥੇ ਐਲਾਨ ਕਰਦਾ ਫਿਰਦਾ, ਉਸ ਪਾਣੀ ਤੋਂ ਅਸੀਂ ਆਪਦੀ ਬਿਜਲੀ ਪੈਦਾ ਕਰਦੇ। ਤੇ ਉਹ ਦਰਿਆਈ ਪਾਣੀ ਸਤਲੁਜ ਜਮਨਾ ਲਿੰਕ ਨਹਿਰ, ਉਹ ਸਾਰੇ ਕਾਸੇ ਉੱਤੇ ਹੱਕ ਜਿਹੜਾ ਸੀ ਉਹ ਬਗੈਰ ਕਿਸੇ ਗੱਲ ਤੋਂ ਲੌਂਗੋਵਾਲ ਨੇ ਉੱਥੇ ਫੇਰ ਮੰਨ ਲਿਆ। ਇਹ ਸਵਾਲ ਲੌਂਗੋਵਾਲ ਨੂੰ ਤੇ ਉਹਦੇ ਵਾਰਸਾਂ ਨੂੰ, बादल नूं ते ओह जे होर टोले नूं सारे नूं पुछण दा मौका आया कि भाई जेकर दरियाई पाणियां दे उत्ते पंजाब दा हक नहीं सी बनदा, जेकर पंजाब दे दरियाई पाणियां दे उत्ते हरियाणे दा, राजस्थान दा, दिल्ली दा हक बनदा सी, तां फिर कपूरी नहर दा मोर्चा ते धर्मयुद्ध मोर्चा लाउण दा फिर आधार की बन गया तुहाडे कोल? पंजाब की एडी वड्डी जिहड़ी लड़ाई आ ਉਹਦਾ ਕਾਰਨ ਕੀ ਰਹਿ ਗਿਆ ਤੁਹਾਡੇ ਕੋਲ? पर ਇਹ ਲੋਕਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ, ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ। ਉਹ ਜਦੋਂ 25 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਅਸਲ ਵਿੱਚ ਉਹ ਸਮਝੌਤਾ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਦੇ ਨਾਲ ਗਦਾਰੀ ਸੀ ਜਿਨ੍ਹਾਂ ਨੇ पिछले 5-7 ਸਾਲਾਂ ਦੇ ਵਿੱਚ इस मोर्चे दौरान शहादतां दित्तियां, कुर्बानियां कीतियां, जेल यात्रा की या किसी भी होर तरीके नाल इस मोर्चे विच आपदा हिस्सा पाया। सो जिहड़ा अज आ उठ के लोग आ गए ने, लो जी तुसीं आ लै लो, ओह लै लो, असीं तुहानूं बिजली फ्री दिन्ने आ। भाई असीं काबल कंधार तक राज भाग भोगे ने ते अज सानू बिजली दे कुछ यूनिट फ्री दे के तुसीं सानू समझदे की है? तो अज कल्ली गल केजरीवाल दी नहीं। जदों कोई उठ के कहंदा मैं तुहानू स्मार्टफोन दे दूं, कोई कहंदा मैं तुहानू आटा दाल दे दूं, कोई होर कुछ, कोई होर कुछ, ये जिहड़ियां चीज़ां ने की किसी भी भारत तो बाहर किसी होर मुल्क के वोटरां नू इहो जिहे लोभ लालच इदां वोटां हुंदियां ने?
ਕੀ ਕਿਸੇ ਪਾਰਟੀ ਨੇ ਕੋਈ ਵੱਡਾ ਏਜੰਡਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਲਈ ਲਿਆਂਦਾ? ਇਹਨਾਂ ਨੂੰ ਪਤਾ ਆ ਕਿ ਜਿਹੜਾ ਵੀ ਅਸੀਂ ਚੋਣ ਏਜੰਡਾ ਲੈ ਕੇ ਜਾਵਾਂਗੇ ਉਹ ਲੋਕਾਂ ਦੀ ਤਸੱਲੀ ਨਹੀਂ ਕਰਾ ਪਾਏਗਾ, ਕਿਉਂਕਿ ਜੋ ਕੁਝ ਪਿਛਲੇ ਖਾਲਿਸਤਾਨੀ ਖਾੜਕੂ ਸੰਘਰਸ਼ ਦੌਰਾਨ ਲੋਕਾਂ ਨੇ ਹੰਢਾ ਲਿਆ ਹੈ ਤਾਂ ਲੋਕ ਆਜ਼ਾਦੀ ਚਾਹੁੰਦੇ ਆ। ਤੇ ਬਾਦਲ ਹੁਣੀ ਕਰਦੇ ਫਿਰਦੇ ਆ ਜੀ ਅਸੀਂ ਵਿਕਾਸ ਬੜਾ ਕਰ ਦਿਆਂਗੇ, ਅਸੀਂ ਪੁਲ ਬਣਾ ਦਿਆਂਗੇ, ਅਸੀਂ ਫਲਾਨਾ ਕਰ ਦਿੱਤਾ ਹੈ, ਫਲਾਨਾ ਕਰ ਦਿਆਂਗੇ। ਵਿਕਾਸ ਵਕੂਸ ਜਿਹੜੇ ਹੁੰਦੇ ਆ ਇਹ ਕਦੇ ਵੀ ਕਿਸੇ ਆਜ਼ਾਦੀ ਦੀ ਭਾਵਨਾ ਦਾ ਬਦਲ ਨਹੀਂ ਬਣ ਸਕਦੇ। ਆਜ਼ਾਦੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਸਮੇਟਣ ਦੇ ਯੋਗ ਹੈ, ਸਮੇਟਣ ਦੇ ਸਮਰੱਥ ਹੈ। ਤੇ ਪੰਜਾਬ ਦੀ ਸਿੱਖ ਜਵਾਨੀ ਜਿਹਨੇ 1978 ਤੋਂ ਚੱਲੇ ਸੰਘਰਸ਼ ਵਿੱਚ ਤੇਗਾਂ ਮਾਰੀਆਂ ਨੇ, ਅੱਜ ਉਹਨਾਂ ਨੂੰ ਅਯਾਸ਼ੀਆਂ, ਬਦਮਾਸ਼ੀਆਂ ਤੇ ਨਸ਼ਿਆਂ ਦੇ ਰਾਹ ਤੋਰ ਕੇ ਅੱਜ ਉਹਨਾਂ ਨੂੰ ਇੰਨੇ ਹੀਣੇ ਕਰਨ ਦਾ ਕਿ ਲਓ ਜੀ ਅਸੀਂ ਤੁਹਾਨੂੰ ਆਟਾ ਦਾਲ ਸਕੀਮ ਦੇ ਦਿਆਂਗੇ, ਸਮਾਰਟਫੋਨ ਦੇ ਦਿਆਂਗੇ, ਜਿਵੇਂ ਇਹਨਾਂ ਦੇ ਲੋਕ ਬੈਠੇ ਹੁਣ, ਜਿਵੇਂ ਇਹਨਾਂ ਤੇ ਮਖਾਜ ਹੋ ਗਏ ਹੋਣ। ਮਾੜਾ ਵਕਤ ਹੈ, ਪਰ ਉਹ ਮਾੜਾ ਵਕਤ ਇਹਨਾਂ ਭਾਰਤੀ ਸਿਆਸਤਦਾਨਾਂ ਦੇ ਪੈਰੋਂ ਹੀ ਪੈਦਾ ਹੋਇਆ। ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਅਕਾਲੀ ਦਲ ਦੀ, ਉਹਨੇ ਉਹ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨੂੰ ਪਤਾ ਨਹੀਂ ਕਿਹੜੇ ਖੂਹ ਵਿੱਚ ਸੁੱਟ ਦਿੱਤਾ। ਹੁਣ ਕਦੇ ਨਹੀਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ, ਹੁਣ ਕਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਨਹੀਂ ਕੀਤੀ। ਹੁਣ ਉਸ ਸੈਂਟਰ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਕਾਂਗਰਸ ਆ, ਭਾਜਪਾ ਨਾਲ 10 ਸਾਲ ਰਾਜ ਕੀਤਾ ਤੇ ਭਾਜਪਾ ਨਾਲ ਉਦੋਂ ਯਾਰੀ ਰਹੀ ਆ, ਉਦੋਂ ਇਹਨਾਂ ਨੇ ਪੰਜਾਬ ਦਾ ਉਹ ਕੋਈ ਮਸਲਾ ਹੱਲ ਕਰਾਇਆ ਜਿਹਦੇ ਕਰਕੇ ਐਡਾ ਵੱਡਾ ਉਪੱਦਰ ਖੜਾ ਕੀਤਾ। ਪੰਜਾਬ ਦੀ ਸਿੱਖ ਜਵਾਨੀ ਨੂੰ ਤਾਂ ਮਿਹਣੇ ਮਾਰਦੇ ਆ ਕਿ ਲਓ ਜੀ ਇਹਨਾਂ ਨੇ ਹਥਿਆਰ ਚੱਕ ਲਏ, ਮਾਹੌਲ ਵਿਗੜ ਗਿਆ। ਹੁਣ ਤੁਸੀਂ ਤਾਂ ਸਰਕਾਰ ਬਣਾਈ ਸੀ ਤੇ ਲੋਕਾਂ ਨੇ ਤੁਹਾਨੂੰ ਇਸੇ ਗੱਲ ਲਈ ਥੋੜੀ ਸਰਕਾਰ ਬਣਾ ਕੇ ਦਿੱਤੀ ਸੀ ਵੀ ਆਟਾ ਦਾਲ ਤੋਂ ਬੜੇ ਔਖੇ ਨੇ। ਪੰਜਾਬ ਦੇ ਲੋਕ ਜਿਹੜੇ ਆ ਉਹ ਉਹਨਾਂ ਗੱਲਾਂ ਦੀ ਵੀ ਚਾਹੁੰਦੇ ਆ ਜਿਨ੍ਹਾਂ ਲਈ ਧਰਮ ਯੁੱਧ ਮੋਰਚਾ ਲੱਗਿਆ ਸੀ। ਪਰ ਧਰਮ ਯੁੱਧ ਮੋਰਚੇ ਦੇ ਕਿਸੇ ਮਸਲੇ ਨੂੰ, ਕਿਸੇ ਨੁਕਤੇ ਨੂੰ, ਆਨੰਦਪੁਰ ਦੇ ਮਤੇ ਦੀ ਕਿਸੇ ਮੱਦ ਨੂੰ ਹੁਣ ਅਕਾਲੀ ਦਲ ਦੇ ਲੀਡਰ ਕਿਸੇ ਵੀ ਧੜੇ ਦੇ ਛੋਹਣ ਨੂੰ ਤਿਆਰ ਨਹੀਂ। ਚਾਹੇ ਉਹ ਢੀਂਡਸੇ ਹੋਣੀ, ਤਲਵੰਡੀ ਹੋਣੀ, ਬ੍ਰਹਮਪੁਰੇ ਹੋਣੀ, ਸੇਖਵਾਂ ਹੋਣੀ ਹੋਣ, ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਲੀ ਸੈਨਾ ਹੋਵੇ, ਇਹ ਕਿਸੇ ਵੀ ਅਕਾਲੀ ਦਲ ਨੇ ਉਹਨਾਂ ਹੱਕਾਂ ਦੀ, ਉਹਨਾਂ ਮੰਗਾਂ ਦੀ ਗੱਲ, ਚਲੋ ਖਾਲਿਸਤਾਨ ਦੀ ਗੱਲ ਤਾਂ ਤੁਸੀਂ ਨਹੀਂ ਕਰ ਸਕਦੇ, ਪਰ ਇਹ ਤਾਂ ਕਰ ਸਕਦੇ ਸੀ, ਨਹੀਂ ਕਰ ਰਹੇ। ਤੇ ਕਹਿੰਦੇ ਆ ਜੀ ਆਟਾ ਦਾਲ ਲੈ ਲਓ, ਉਧਰੋਂ ਕੇਜਰੀਵਾਲ ਆ ਗਿਆ, ਆਹ ਲੈ ਲਓ, ਤੇ ਉਧਰੋਂ ਸਮਾਰਟਫੋਨ ਕਾਂਗਰਸ ਚੱਕੀ ਫਿਰਦੀ ਆ। ਲੈਣਾ ਦੇਣਾ ਕੱਖ ਨਹੀਂ, ਲੋਕਾਂ ਦੇ ਉੱਤੇ ਅਰਬਾਂ ਖਰਬਾਂ ਰੁਪਏ ਦਾ ਜਿਹੜਾ ਹੈਗਾ ਕਰਜ਼ਾ ਉਹ ਚੜਾ ਦਿੱਤਾ। ਹਰ ਸਾਲ ਮਣਾ ਮੂੰਹ ਰੁਪਈਆ ਕਹਿੰਦੇ ਪੰਜਾਬ ਦੇ ਬੱਚੇ ਜੰਮਦੇ ਬੱਚੇ ਉੱਤੇ ਵੀ ਕਰਜ਼ਾ। ਤੋਂ ਇਹ ਜਿਹੜਾ ਇੱਥੇ ਇੰਨਾ ਮਹਿੰਗਾ ਜੀਵਨ ਆ, ਇੰਨੀ ਔਖੀ ਇੱਥੇ ਜ਼ਿੰਦਗੀ ਜਿਉਣੀ ਹੋ ਚੁੱਕੀ ਹੈ, ਇੱਥੇ ਹੁਣ ਆਟਾ ਦਾਲ ਸਕੀਮ ਨਹੀਂ ਬਚਾ ਸਕਦੇ। ਇਹ ਵਕਤੀ ਗੱਲਾਂ ਨੇ। ਅਸਲ ਵਿੱਚ ਪੰਜਾਬ ਦੀ ਧਰਤੀ ਉੱਤੇ ਇੱਕ ਬਹੁਤ ਵੱਡੇ ਇਨਕਲਾਬ ਦੀ, ਬਹੁਤ ਵੱਡੇ ਰੈਵੋਲੂਸ਼ਨ ਦੀ ਲੋੜ ਆ। ਪਰ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਕੇਂਦਰ ਸਰਕਾਰ ਕਦੇ ਵੀ ਇਹੋ ਜਿਹਾ ਕੁਝ ਪੰਜਾਬ ਦੀ ਧਰਤੀ ਤੇ ਨਹੀਂ ਕਰੇਗੀ ਜਿਹਦੇ ਨਾਲ ਪੰਜਾਬ ਜਿਹੜਾ ਪੈਰਾਂ ਸਿਰ ਹੋ ਸਕੇ। ਉਹਨਾਂ ਨੂੰ ਤਾਂ ਮੌਜਾਂ ਬੜੀਆਂ ਲੱਗੀਆਂ ਹੋਈਆਂ ਨੇ ਕਿ ਪੰਜਾਬ ਲੁੱਟਿਆ ਪੁੱਟਿਆ ਜਾ ਰਿਹਾ। ਪੰਜਾਬ ਦੇ ਅੱਜ ਦੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧਤਰ ਹੁੰਦੇ ਕਿੰਨੇ ਜ਼ਿਆਦਾ ਮਾੜੇ ਹੋ ਚੁੱਕੇ ਆ। ਇਸ ਪਾਸੇ ਜੇ ਧਿਆਨ ਮਾਰਿਆ ਜਾਵੇ ਤਾਂ ਬਹੁਤ ਸ਼ਰਮਿੰਦਗੀ ਹੁੰਦੀ ਆ ਕਿ ਇਹ ਉਹੀ ਪੰਜਾਬ ਆ ਜਿਹਦੀਆਂ ਬਾਤਾਂ ਸਾਰੇ ਸੰਸਾਰ 'ਚ ਪੈਂਦੀਆਂ ਸੀ। ਪਰ ਇਹਦੇ ਬਾਵਜੂਦ ਸਤਿਗੁਰਾਂ ਦੀ ਕਿਰਪਾ ਹੈ, ਬਹੁਤ ਕੁਝ ਅਜੇ ਵੀ ਹੈ ਜਿਹਦੇ ਸਹਾਰੇ ਇਹ ਆਖਿਆ ਜਾ ਸਕਦਾ ਕਿ ਜੇਕਰ ਕੋਈ ਚੰਗੀ ਅਗਵਾਈ ਮਿਲ ਜਾਵੇ, ਕੋਈ ਬਲਕਾਰੀ ਯੋਧਾ, ਕੋਈ ਧਰਮੀ ਮਹਾਪੁਰਸ਼, ਕੋਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਸ਼ਖਸੀਅਤ ਸਾਹਮਣੇ ਆ ਕੇ ਇਸ ਜਵਾਨੀ ਦੀ ਅਗਵਾਈ ਕਰੇ, ਇਹੀ ਪੰਜਾਬ ਇਸ ਜੰਗ ਨੂੰ ਹੋਰ ਬਿਹਤਰ ਤਰੀਕੇ ਨਾਲ ਲੜ ਸਕਦਾ। ਸੋ ਅਸੀਂ ਇਸ ਅੱਜ ਦੇ ਪ੍ਰੋਗਰਾਮ ਰਾਹੀਂ ਇਹਨਾਂ ਸਿਆਸਤਦਾਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਪੰਜਾਬ ਦੇ ਲੋਕਾਂ ਦੀ ਸਮੱਸਿਆ ਬਿਜਲੀ ਦੇ ਬਿੱਲ ਨਹੀਂ ਹੈਗੇ ਕਿ ਤੁਸੀਂ ਬਿਜਲੀ ਫ੍ਰੀ ਦੇ ਕੇ ਕਹੋ ਕਿ ਅਸੀਂ ਤੁਹਾਡਾ ਬੜਾ ਭਲਾ ਕਰ ਚੱਲੇ ਹਾਂ। ਪੰਜਾਬ ਦੇ ਲੋਕਾਂ ਦੀ ਸਮੱਸਿਆ ਕੋਈ ਆਟਾ ਦਾਲ ਨਹੀਂ ਹੈਗਾ।
पंजाब दे लोकां दी लोड़ आ जिहड़ी ਉਹ स्मार्टफोन नहीं हैगे। ये सारियां चीज़ां जिहड़ियां ने ये तां असीं आप ही पैदा कर लवांगे। असीं बड़ा सोहना बिजली दे बिल भी दे लवांगे। असीं बड़े सोहने स्मार्टफोन तुहाडे वालिਆਂ नालों भी वधिया क्वालिटी दे खुद खरीद सकते हैं, पर सानू इत्थे वो स्ट्रक्चर, वो माहौल, वो हालात किवें तुसीं बना के दिओगे जिहदे विच असीं बाकी दुनिया दे बराबर इत्थे वो सारा कुछ कर सकी। हकीकत यह आ कि भारत दीयां खुफिया एजेंसियां ने ते मुल्क दी केंद्री हुकूमत ने यह जिहड़ा मिथया होया कि पंजाब दा बेड़ा गर्क करना, क्योंकि पंजाब दी धरती सिख होमलैंड आ ते जेकर इत्थे इहो जिहे हालात बना दिते जाण कि हरेक बंदा इत्थों भज जाण दी सोचे, हरेक इत्थों यही सोचे कि किसी ना किसी तरीके नाल निकलना चाहिए इत्थों, तां ही साडी गल जिहड़ी आ बनूगी। तो वह चीज़ उस एजेंडे नूं लागू किया जा रहा, जिहदी करके अरबां खरबां रुपये खर्च के साडे जिहड़े बच्चे ने वो दूजियां मुल्कां नूं भज्जे जा रहे। हरेक दे मन विच यही आ कि मैं इत्थे नहीं रहना। पंजाब दी धरती जिहड़ी आ ਉਹਨੂੰ ਇਹ ਬਣਾਉਣ ਦੀ ਥਾਂ कि सारे लोग इधर ਨੂੰ ਆਉਣ, ਇਹੋ ਜਿਹਾ ਕਿਹਨੇ ਬਣਾਇਆ, ਕਿਵੇਂ ਬਣਾਇਆ कि ਇੱਥੇ ਹਰੇਕ ਬੰਦਾ ਕਹੇ ਕਿ ਇੱਥੇ ਰਹਿਣਾ ਨਹੀਂ ਚਾਹੀਦਾ। सो असी ये सारिया साजिशा नूं, इन्हां सारिया चालां नूं पछाणदे हां। तो जदों अज सियासी लीडर जिहड़े आ, जदों केजरीवाल होणी बिजली दे बिल माफ करन दी गल करदे आ, जां जदों कांग्रेस जिहड़ी आ वो स्मार्टफोनां दा अडंबर करदी आ, तां सानूं उदों इन्हां नालों सारियां नालों वध गुस्सा बादल दल जां होर अकाली लीडरशिप ते आउंदा, क्योंकि बाकियां तो तां कदे आस ही नहीं सी। जिहड़ा भाजपा आ, आम आदमी पार्टी आ, कामरेड आ, बहुजन समाज पार्टी आ, जां ये कांग्रेस वर्गियां जमातां, इन्हां तो तां कदे कोई आस ही नहीं पंजाब नूं हो सकदी। पर अकाली दल ने सदा कहा कि असीं पंजाब दे पुੱਤ मां, असीं पंजाब दी धरती नाल वफा करांगे, असीं पंजाब दे धर्म नाल भी वफा करांगे। पर अफसोस कि ਉਹ ਸਾਨੂੰ ਧੋਖਾ ਦੇ ਗਏ। ਅਕਾਲੀ ਦਲ ਦਾ ਦਿੱਤਾ ਹੋਇਆ ਧੋਖਾ ਅੱਜ ਸਾਨੂੰ ਅੰਦਰ ਤੱਕ ਹਿਲਾ ਕੇ ਰੱਖ ਗਿਆ। ਸਾਡੇ ਕੋਲ ਕੋਈ ਹੋਰ ਅਲਟਰਨੇਟਿਵ, ਕੋਈ ਵਧੀਆ ਬਦਲ ਜਿਹੜਾ ਹੈ ਉਹ ਨਹੀਂ ਦਿਖ ਰਿਹਾ। ਪੰਜਾਬ ਦੀ ਧਰਤੀ ਉੱਤੇ ਕਾਂਗਰਸ ਦਾ ਤਾਂ ਪੰਚਾਇਤ ਮੈਂਬਰ ਬਣਾ ਬਣੇ। ਜੋ 1984 ਮੌਕੇ ਕਾਂਗਰਸ ਨੇ ਸਾਡੇ ਨਾਲ ਕੀਤਾ, ਜੋ ਕਹਿਰ ਸਾਡੇ ਉੱਤੇ ਢਾਇਆ, जो नशलकुशी साडी की गई, उस तो बाद विच कांग्रेस का इत्थे बीज नाश होना चाहिए सी, जिहड़ा कि अज असीं देख रहे हैं कि कैप्टन अमरिंदर सिंह की कमांड हेठ पंजाब च अकाली दल नूं पासे करके कांग्रेस की सरकार जिहड़ी आ वो लोकां ने बनाई। इस कांग्रेस की सरकार नूं बनाउण पिछे लोकां दी चंगी भावना नहीं है, वो होर करन की, क्योंकि अकाली दल ने, बादल दल ने इन्ने भैड़े हालात बना दिते कि लोगों को लग्या कि इन्हां तो खैड़ा छुड़ाउणा अत जरूरी है। ते हुण भविख दी जिहड़ी इलैक्शन आ ਉਹਦੇ ਵਿੱਚ जिवें ये सारे सियासी दल आपो आपदे ढंग तरीके नाल लोकां नूं चोगा पा रहे ने, जिवें लोकां नूं आपदे जाल विच फसाउण दे लई ये गल्लां करदे आ, ਉਹ कोई बहुती इज्जत वाली गल नहीं, वो शर्मिंदगी वाली गल है। पंजाब के लोगों को यह एक तरीके नाल लाहनत वाली गल बनी पई आ कि तुसीं वो लोग जिन्हां नूं दानवीर, जिन्हां नूं अन्नदाते, जिन्हां नूं दाते कहा गया, अज वो लोग जिहड़े आ इन्ने गए गुजरे हो गए कि बिजली के बिल माफ करने के बारे ही सोचण लग जाण, जां कहण कि सानूं स्मार्टफोन चाहिए आ, जां सानूं आटा दाल चाहिए। इत्थे पंजाब की धरती नूं भखारियां की धरती किवें मन लिया गया? पंजाब की धरती लोड़वंदां दी, भखारियां दी, गरीबां दी, निमाणियां नताणियां की धरती किवें बना दित्ती गई? पंजाब का अक्स जिहड़ा ओह भखारियां वर्गा क्यों बना दिता गया? पंजाब नूं इन्ना ज़्यादा निगड़िया होया किवें बना दिता गया? ये सारी जिहड़ी गल है, इहदे पिछे फिर आपां पिछे नूं जे झात मारीए तां केंद्र सरकार अते अकालियां दी सांझ दे विचों ये स्थिति पैदा हुई।
ਜੇ ਅਕਾਲੀ ਆਗੂ 1984 ਦੇ ਅਟੈਕ ਤੋਂ ਬਾਅਦ ਵੀ ਉਹਨਾਂ ਹੱਕਾਂ ਲਈ ਜੰਗ ਜਾਰੀ ਰੱਖਦੇ, ਬੇਸ਼ੱਕ ਖਾਲਿਸਤਾਨ ਦੀਆਂ ਗੱਲਾਂ ਜੇਕਰ ਉਹਨਾਂ ਦੀਆਂ ਲੱਤਾਂ ਨਹੀਂ ਭਾਰ ਝੱਲਦੀਆਂ ਨਾ ਕਰਦੇ, ਪਰ ਉਹਨਾਂ ਨੇ ਤਾਂ ਆਨੰਦਪੁਰ ਦੇ ਮਤੇ ਦਾ ਭੋਗ ਹੀ ਪਾ ਦਿੱਤਾ। ਉਹਨਾਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਬਾਅਦ ਵਿੱਚ ਕੋਈ ਗੱਲ ਹੀ ਨਹੀਂ ਕੀਤੀ ਤੇ ਰਾਜੀਵ ਲੌਂਗੋਵਾਲ ਸਮਝੌਤਾ ਪੰਥ ਨਾਲ ਗਦਾਰੀ ਆ, ਪੰਜਾਬ ਨਾਲ ਗਦਾਰੀ ਹੈ। ਲੌਂਗੋਵਾਲ ਨੂੰ ਮਾਰਨਾ ਅਤ ਜ਼ਰੂਰੀ ਸੀ, ਕਿਉਂਕਿ ਪੰਜਾਬ ਦੀ ਧਰਤੀ ਕਦੇ ਗਦਾਰਾਂ ਨੂੰ ਸਜ਼ਾ ਦਿੱਤੇ ਬਗੈਰ, ਸੋਧੇ ਬਗੈਰ ਛੱਡਦੀ ਨਹੀਂ। ਪਰ ਕੀ ਇਹਦੇ ਨਾਲ ਮਸਲੇ ਸਾਰੇ ਹੱਲ ਹੋ ਗਏ? ਸਾਡੇ ਸਾਹਮਣੇ ਇਹ ਪਹਾੜ ਵਰਗਾ ਸਵਾਲ ਖੜਾ ਹੈ ਕਿ ਅੱਗੇ ਕੀ ਹੋਵੇ। ਜਿਹੜਾ ਪੰਜਾਬ ਆ ਇਹਦੇ ਉੱਤੇ ਜਿੱਡਾ ਵੱਡਾ ਕਰਜ਼ੇ ਦਾ ਪਹਾੜ ਖੜਾ ਲਿਆ ਕੇ ਕਰ ਦਿੱਤਾ ਗਿਆ। ਹੁਣ ਇਉਂ ਆ ਗੱਲ ਬਣੀ ਪਈ ਜਿਵੇਂ ਕਿਸੇ ਬੰਦੇ ਨੂੰ ਕੁੱਟਣ ਉੱਤੇ ਜੋ ਖਰਚਾ ਆਇਆ ਹੋਵੇ ਉਹ ਕੋਈ ਮੰਗੇ ਕਿਹਾ ਤੈਨੂੰ ਮੈਂ ਇੱਥੇ ਕੁੱਟਣ ਆਇਆ, ਮੇਰੀ ਗੱਡੀ ਦਾ ਪੈਟਰੋਲ ਦਾ ਖਰਚਾ ਹੋ ਗਿਆ, ਮੈਂ ਜੋ ਤੇਰੇ ਛਿੱਤਰ ਫੇਰਿਆ ਇੰਨਾ ਮੇਰਾ ਖਰਚਾ ਹੋ ਗਿਆ। ਪੰਜਾਬ ਨੂੰ ਇੰਨਾ ਕੁ ਜ਼ਿਆਦਾ ਕਰਜ਼ੇ ਦੇ ਨਾਂ, ਕਰਜ਼ਾ ਕੀ ਆ? ਉਹ ਕਰਜ਼ਾ ਉਹ ਆ ਜਿਹੜਾ 1978 ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਜੋ ਸਰਕਾਰ ਨੇ ਖਰਚਾ ਕਰਨਾ ਸੀ। ਹੋਣਾ ਤਾਂ ਇਹ ਚਾਹੀਦਾ ਕਿ ਭਾਈ ਤੁਸੀਂ ਦਿੱਲੀ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਹੱਕ ਨਹੀਂ ਦਿੱਤੇ ਤਾਂ ਇਹਨਾਂ ਨੂੰ ਸੰਘਰਸ਼ ਕਰਨਾ ਪਿਆ ਤੇ ਉਸ ਸੰਘਰਸ਼ ਦੇ ਵਿੱਚ ਜੋ ਖਰਚਾ ਹੋਇਆ ਉਹ ਪੰਜਾਬ ਦੇ ਲੋਕਾਂ ਨੂੰ ਹੋਰ ਜ਼ਿਆਦਾ, ਪਹਿਲਾਂ ਕਹਿੰਦੇ ਵੀ ਰਹੇ ਕਿ ਪੈਕੇਜ ਦੇਾਂਗੇ। ਯਾਦ ਕਰੋ ਜਦੋਂ ਬੇਅੰਤੇ ਬੁੱਚੜ ਦੀ ਸਰਕਾਰ ਬਣੀ ਉਦੋਂ ਬਾਰ-ਬਾਰ ਇਹ ਗੱਲ ਕਹੀ ਗਈ ਕਿ ਜੀ ਪੈਕੇਜ ਪੰਜਾਬ ਨੂੰ ਦੇਣਾ, ਪੰਜਾਬ ਨੂੰ ਪੈਕੇਜ ਦੇਣਾ, ਤੇ ਉਹ ਗੱਲ ਲੰਘਦੀ ਲੰਘਦੀ ਅੱਜ 30 ਸਾਲ ਬੀਤ ਗਏ, ਕਿਸੇ ਗੱਲ ਦਾ ਭੋਗ ਨਹੀਂ ਪਿਆ ਤੇ ਅੱਜ ਪੰਜਾਬ ਨੂੰ ਕਰਜ਼ਈ, ਲੋੜਵੰਦ, ਭਿਖਾਰੀਆਂ ਦਾ ਤੇ ਹਰ ਤਰੀਕੇ ਨਾਲ ਨਿਗਰਿਆ ਹੋਇਆ ਜਿਹੜਾ ਹੈਗਾ ਉਹ ਦਰਸਾਇਆ ਜਾ ਰਿਹਾ। ਕੀ ਪੰਜਾਬ ਦੁਬਾਰਾ ਮੁੜ ਕਦੇ ਸਿਰ ਚੱਕ ਕੇ ਅਣਖ ਤੇ ਗੈਰਤ ਨਾਲ ਚੱਲ ਸਕੇਗਾ? ਪੰਜਾਬ ਦੀ ਧਰਤੀ ਜਿੱਥੇ ਅਣਖ ਗੈਰਤ ਦੀਆਂ, ਸੂਰਮਗਤੀ ਦੀਆਂ, ਭਗਤੀ ਦੀਆਂ, ਧਾਰਮਿਕ ਪੱਖ ਦੀਆਂ ਵੱਡੀਆਂ ਜਿਹੜੀਆਂ ਨੇਗੀਆਂ ਦਾਸਤਾਨਾਂ ਲਿਖੀਆਂ ਗਈਆਂ ਨੇ, ਇਸ ਧਰਤੀ ਤੋਂ ਹੁਣ ਅੱਗੇ ਕੀ ਆਸ ਹੋ ਸਕਦੀ ਹੈ? ਅੱਜ ਜਦੋਂ ਕੇਜਰੀਵਾਲ ਵਰਗੇ ਉੱਠ ਕੇ ਇੱਥੇ ਕਹਿੰਦੇ ਆ ਕਿ ਅਸੀਂ ਜੀ 300 ਯੂਨਿਟ ਬਿਜਲੀ ਦੇ ਦਿਆਂਗੇ, ਜਦੋਂ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਪਾਰਟੀਆਂ ਨੇ ਵੀ ਇਹੋ ਜਿਹੇ ਐਲਾਨ ਕਰਨੇ ਆ, ਤਾਂ ਇਹ ਰੋਣ ਵਾਲੀ ਗੱਲ ਹੈ, ਇਹ ਦੁੱਖ ਵਾਲੀ ਗੱਲ ਆ, ਇਹ ਸ਼ਰਮ ਵਾਲੀ ਗੱਲ ਆ ਕਿ ਅਸੀਂ ਕਾਬਲ ਕੰਧਾਰ ਤੱਕ, ਲੇਹ ਲਦਾਖ ਤੱਕ ਰਾਜ ਕੀਤੇ ਹੋਣ ਤੇ ਅੱਜ ਸਾਡੀ ਜਿਹੜੀ ਵੋਟ ਦਾ ਜਿਹੜਾ ਹੱਕ ਵਾ ਉਹ ਸਾਤੋਂ ਖੋਹਣ ਦੇ ਲਈ, ਸਾਡਾ ਹੱਕ ਲੈਣ ਦੇ ਲਈ ਪੰਜਾਬ ਦੇ ਲੋਕਾਂ ਦਾ ਕਿਹਾ ਜਾਵੇ ਕਿ ਲਓ ਜੀ ਅਸੀਂ ਤੁਹਾਨੂੰ ਆਹ ਚੀਜ਼ ਦੇ ਦਿਆਂਗੇ। ਜਦੋਂ ਵੋਟਾਂ ਦੇ ਮਸਲੇ ਉੱਤੇ ਗੱਲ ਕਰਦੇ ਆ ਤਾਂ ਮੇਰਾ ਬੜਾ ਸਪਸ਼ਟ ਜਿਹਾ ਹੈ ਕਿ ਇਸ ਸਿਸਟਮ ਦੇ ਵਿੱਚ ਯਕੀਨ ਰੱਖਣਾ ਆਪਦੇ ਆਪ ਨੂੰ ਧੋਖਾ ਦੇਣਾ ਹੈ। ਮੈਂ ਇਸ ਸਿਸਟਮ ਤੋਂ ਬਾਗੀ ਹਾਂ, ਪਰ ਜਿਹੜਾ ਸਾਡਾ ਭਾਈਚਾਰਾ ਇੱਥੇ ਰਹਿੰਦਾ, ਅਸੀਂ ਸਾਰੇ ਲੋਕ ਇੱਥੇ ਵਸਦੇ ਹਾਂ, ਜਦੋਂ ਤੱਕ ਆਜ਼ਾਦ ਨਹੀਂ ਹੋ ਜਾਂਦੇ ਉਹ ਸਾਡੇ ਲੋਕਾਂ ਨੇ ਵੋਟ ਤਾਂ ਪਾਉਣੀ ਹੋਈ ਹੈ। ਉਹ ਅੱਜ ਜਦੋਂ ਆਸੇ-ਪਾਸੇ ਝਾਤ ਮਾਰਦੇ ਆ ਤਾਂ ਜਦੋਂ ਭਾਈਚਾਰਾ ਪੁੱਛਦਾ ਕਿ ਵੋਟ ਕਿਹਨੂੰ ਪਾਈਏ ਤਾਂ ਸਮਝ ਨਹੀਂ ਆਉਂਦੀ ਕਿ ਕੀ ਕਹੀਏ, ਕਿਉਂਕਿ ਕਾਂਗਰਸ ਦੇ ਜ਼ੁਲਮ ਤੇ ਉਹੋ ਜਿਹੇ ਜ਼ੁਲਮ ਬਾਦਲ ਦਲ ਨੇ ਕਰਤੇ। ਬਾਦਲ ਕਹਿੰਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਤੇ ਜੇ ਇਨਸਾਫ ਮੰਗਿਆ ਕਿ ਦੋਸ਼ੀ ਗ੍ਰਿਫਤਾਰ ਕਰ ਲਓ ਤਾਂ ਗੋਲੀ ਚਲਾਤੀ। ਕਾਂਗਰਸ ਤੋਂ ਕੋਈ ਆਸ ਹੈ ਹੀ ਨਹੀਂ ਸੀ, ਜਿਨ੍ਹਾਂ ਤੋਂ ਸੀਗੀ ਉਹਨਾਂ ਨੇ ਬੇਆਸ ਕਰਤੇ ਤੇ ਹੁਣ ਜਾਈਏ ਤਾਂ ਜਾਈਏ ਕਿਹੜੇ ਪਾਸੇ? ਸੋ ਇਹੋ ਜਿਹੇ ਮਾਹੌਲ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਾਂ ਤੇ ਅਰਦਾਸ ਕਰ ਸਕਦੇ ਆ ਕਿ ਸਾਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ, ਸਿੱਧਾ ਕੋਈ ਰਾਹ ਦਿਖਾਉਣ ਤਾਂ ਕਿ ਅਸੀਂ ਪੰਜਾਬ ਦੀ ਵਿਗੜੀ ਸਵਾਰ ਸਕੀਏ। ਸੋ ਅੱਜ ਲਈ ਇੰਨਾ ਹੀ ਕਾਫੀ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।